ਚਾਚੇ ਜਿਵੇਂ ਗਾਣੇ ਪਾ ਕੇ ਉਹਨੂੰ ਸ਼ਹਿਰ ਗਲਿਆ। 1 ਵਿਗੇ ਦੀ 1 ਜਮਾਤ, ਇੰਜ ਉਹਨੇ 16 ਜਮਾਤਾਂ ਪਾਸ ਕੀਤੀਆਂ। ਪੰਜਾਬੀ ਨਾਵਲ ਪਖੇਰੂ ਚੌਥੀ ਕਿਸ਼ਤ। ਦੂਜੇ ਗਿਰਜ ਪੁੱਛਿਆ, ਵੇਲਾ ਆ ਗਿਆ ਕਿ ਨਹੀਂ? ਪਹਿਲੇ ਗਿਰਜ ਨਜ਼ਰਾਂ ਨੀਵੀਆਂ ਕੀਤੀਆਂ। ਉਹ ਬੰਦਾ ਤੇ ਉਹਨਾਂ ਦੇ 4 ਚੁਫੇਰੇ ਅਕਲਾਪੇ ਦਾ ਰਾਜ। ਨਹੀਂ, ਹਾਲੀ ਨਹੀਂ, ਅਜੇ ਵੇਲਾ ਨਹੀਂ ਆਇਆ। ਦੂਜੇ ਗਿਰਜ ਦੌਣ ਵਿੱਚ ਵਲ ਪਾ ਕੇ ਆਪਣੇ ਬੇਲੀ ਨੂੰ ਗੁੱਸੇ ਨਾਲ ਵੇਖਿਆ, ਪਰ ਵੇਲਾ ਕਦੋਂ ਆਉਣਾ ਏ? ਹਾਲੀ ਤੇ ਉਹ ਕੱਲਾ ਏ। ਬਿਨਾਂ ਸ਼ੱਕ ਟਾਰਾਂ ਮਾਰ ਮਾਰ ਕੇ ਸੰਗ ਬਹਾਲ ਹੈ। ਫੇਰ ਵੀ ਇਸ ਵੀਰਾਨੇ ਵਿੱਚ ਉਹਨੂੰ ਅਪੜਨ ਵਾਲਾ ਕੋਈ ਨਹੀਂ। ਜੇ ਕੱਲ ਕਲਾਂ ਉਹਦੇ ਸੰਗੀ ਸਾਥੀ ਆ ਗਏ ਤੇ ਫੇਰ? ਸੰਗੀ ਸਾਥੀ? ਪਹਿਲੇ ਗਿਰਜ ਇੱਕ ਮਕਰਾਂ ਭਰੀ ਚੀਕ ਮਾਰੀ, ਕਮਲਿਆ, ਜੇ ਉਸ ਜਹਾਨ ਵਿੱਚ ਇਹਦਾ ਕੋਈ ਸੰਗੀ ਸਾਥੀ ਹੁੰਦਾ ਤੇ ਫੇਰ ਇਹ ਇਸ ਬਿਆਬਾਨ ਵਿੱਚ ਕਿਉਂ ਆ ਖਲੋਂਦਾ? ਇਹ ਕੱਲਾ ਏ, ਇਹਨੇ ਸਦਾ ਕੱਲਿਆਂ ਹੀ ਰਹਿਣਾ ਏ, ਇਹਨੂੰ ਕਿਸੇ ਨਹੀਂ ਅਪੜਨਾ। ਪਰ ਮੈਨੂੰ ਭੁੱਖ ਲੱਗੀ ਹੋਈ ਏ, ਮੇਰੀ ਦੌਣ ਸੁੱਕ ਗਈ ਏ, ਇਹਨੂੰ ਰਤ ਦੇ ਗੂੜੇ ਪੋਚੇ ਦੀ ਲੋੜ ਏ। ਹਾਲੀ ਨਹੀਂ। ਪਹਿਲੇ ਗਿਰਜ ਸਿਆਂਫ ਦੀ ਝਿੰਝ ਖੜਕਾਈ, ਹਾਲੀ ਵੇਲਾ ਨਹੀਂ ਆਇਆ। ਬੰਦੇ ਅਸਮਾਨ ਵੱਲ ਵੇਖਿਆ। ਦੋਵੇਂ ਗਿਰਜ ਇੰਜ ਬੇਪਰਵਾਹੀ ਨਾਲ ਉੱਡਦੇ ਸਨ ਪਏ ਜਿਵੇਂ ਉਹ ਐਵੇਂ ਸੈਰ ਸਪਾਟਾ ਕਰਦੇ ਦਰਾ ਨਿਕਲੇ ਨੇ, ਤੇ ਉਹਨਾਂ ਨੂੰ ਮੈਦਾਨ ਵਿੱਚ ਇਕੱਲੇ ਖਲੋਤੇ ਬੰਦੇ ਨਾਲ ਕੋਈ ਸਰੋਕਾਰ ਨਹੀਂ, ਕੋਈ ਵਾਸਤਾ ਨਹੀਂ, ਕੋਈ ਗਰਜ਼ ਨਹੀਂ। ਮੁਹਾਂਦਰੇ ਤੂੰ ਉਹ ਗਿਰਜ ਜਾਪਦੇ ਨੇ ਜਿਨ੍ਹਾਂ ਆਮੇ ਜੁਲਾ ਦੇ ਖੋਤੇ ਨੂੰ ਖੋਹ ਖਾਦਾ ਸੀ। ਬੰਦੇ ਦੀ ਮੁੱਠ ਗੁੱਟ ਗੱਤੀ, ਪਰ ਉਹ ਤੇ ਆਪਣੀ ਤਖਤੀ ਅੱਕਾਂ ਵਾਲੇ ਮੈਦਾਨ ਵਿੱਚ ਹੀ ਸੁੱਟ ਆਇਆ ਸੀ। ਇੱਕ ਖੋਤਾ ਉਹਦੇ ਪੱਟ ਉੱਤੇ ਨਿੰਮੀ ਨਿੰਮੀ ਜਲੂਣ ਆਉਣ ਲੱਗ ਪਈ। ਜੋਕਾਂ? ਉਹਨੇ ਖਿਆਸ ਕੀਤਾ। ਉਹ ਕਿਹੜੇ ਛੱਪੜ ਵਿੱਚੋਂ ਲੰਘ ਕੇ ਆਇਆ ਸੀ? ਹਯਾਤੀ ਦੇ ਛੱਪੜ ਵਿੱਚੋਂ। ਪਰ ਇਸ ਛੱਪੜ ਵਿੱਚੋਂ ਤੇ ਹੋਰ ਲੋਕੀ ਵੀ ਲੰਘਦੇ ਨੇ, ਉਹਨਾਂ ਨੂੰ ਇਹ ਜੋਕਾਂ ਕਿਉਂ ਨਹੀਂ ਚਮੜਦੀਆਂ? ਖਬਰੇ ਉਹਦੇ ਜੁੱਸੇ ਵਿੱਚੋਂ ਦੂਜੇ ਲੋਕਾਂ ਤੋਂ ਵੱਖ ਕੋਈ ਅਜਿਹੀ ਖੁਸ਼ਬੂ ਫੁੱਟਦੀ ਸੀ ਜਿਹੜੀ ਜੋਕਾਂ ਨੂੰ ਮਸਤ ਬਣਾ ਦਿੰਦੀ ਸੀ। ਉਹ ਉਹਨੂੰ ਹੀ ਚਮੜਦੀਆਂ ਸਨ। ਪਰ ਇਹ ਜੋਕਾਂ ਪਿੰਡ ਦੇ ਛੱਪੜ ਦੀਆਂ ਜੋਕਾਂ ਆਰ ਦਿਸਦੀਆਂ ਨਹੀਂ ਸਨ, ਨਜ਼ਰ ਨਹੀਂ ਸਨ ਆਉਂਦੀਆਂ। ਬੇਸ਼ੱਕ ਪਿੰਡੇ ਤੇ ਚੰਗੀ ਤਰ੍ਹਾਂ ਹੱਥ ਫੇਰ ਕੇ ਵੇਖ ਲਓ, ਤੁਸੀਂ ਇਹਨਾਂ ਨੂੰ ਨਹੀਂ ਲੱਭ ਸਕਦੇ। ਕੂਲੇ ਮਾਸ ਵਿੱਚ ਉਂਗਲ ਨਹੀਂ ਖੁੱਬਣ ਲੱਗੀ, ਬਸ ਪਿੰਡੇ ਤੇ ਜਲੂਣ ਹੁੰਦੀ ਰਹਿੰਦੀ ਏ ਤੇ ਤੁਹਾਡੀ ਹਯਾਤੀ ਦੀ ਰੱਤ ਹੌਲੀ ਹੌਲੀ ਚੂਪ ਗੱਦੀ ਏ। ਚਾਚੇ ਜਿਵੇਂ ਗਾਣੇ ਪਾ ਕੇ ਉਹਨੂੰ ਸ਼ਹਿਰ ਗਲਿਆ। 1 ਵਿਗੇ ਦੀ 1 ਜਮਾਤ, ਇੰਜ ਉਹਨੇ 16 ਜਮਾਤਾਂ ਪਾਸ ਕੀਤੀਆਂ। ਜਿਵੇਂ ਹਾੜੀ ਤੀ ਗਾਣੇ ਪਈ ਹੋਈ ਸੀ। ਪਰ ਹੁਣ ਕੀ ਫਰਕ ਪੈਂਦਾ ਏ ਐਸ ਉਜਾੜ ਮੈਦਾਨ ਵਿੱਚ? ਚਾਚਾ ਖਬਰੇ ਕਿਹੜਿਆਂ ਸਿਆਣਿਆਂ ਦੀਆਂ ਗੱਲਾਂ ਕਰਦਾ ਸੀ। ਜੇ ਉਹਨੇ ਰੱਜ ਮਿਹਨਤ ਵੀ ਕੀਤੀ, ਇਰਾਦਾ ਵੀ ਪੱਕਾ ਰੱਖਿਆ, ਪਰ ਸੂਰਜ ਤੇ ਵੱਖ ਰਹਿ ਗਿਆ। ਉਹਦੇ ਕੋਲੋਂ ਤੇ ਉਸ ਜਹਾਨ ਦੀਆਂ ਕਮੀਨੀਆਂ ਲੋੜਾਂ ਵੀ ਨਾ ਫੜੀਆਂ ਗਈਆਂ। ਰੋਟੀ ਕਪੜਾ ਤੇ ਮਕਾਨ ਜਿਹੀਆਂ ਕਮੀਨੀਆਂ ਲੋੜਾਂ। ਨਿਰੀ ਡਿਗਰੀ ਤੇ ਅਜਿਹਾ ਬੇਮੁਰਾਦਾ ਕਾਗਜ਼ ਹੈ ਜਿਹੜਾ ਨਿਰਾ ਹਲਦੀ ਲੂਣ ਨੂੰ ਬੰਨਣ ਦੇ ਕੰਮ ਹੀ ਆ ਸਕਦਾ ਹੈ। ਜਦੋਂ ਤਾਈਂ ਇਸ ਕਾਗਜ਼ ਨਾਲ ਰਿਸ਼ਵਤ, ਮੱਕਰ, ਝੂਠ ਤੇ ਖੁਸ਼ਾਮਦ ਦੇ ਖੰਭ ਲਾ ਕੇ ਉੱਚੀ ਟੀਸ਼ੀ ਵਾਲੇ ਕੋਠੇ ਤੇ ਨਾ ਚੜੀਏ, ਇਹ ਨਹੀਂ ਉੱਡਦਾ। ਮਿਹਨਤ, ਕਾਬਲੀਅਤ ਤੇ ਸੱਚ ਉਸ ਜਹਾਨ ਅੰਦਰ ਨਿਰੇ ਪੱਥਰ ਦੇ ਖੰਭ ਨੇ ਜਿਨ੍ਹਾਂ ਨੂੰ ਖਲਾਰੋ ਤੇ ਬੰਦਾ ਉਡਾਰੀ ਨਹੀਂ ਮਾਰ ਸਕਦਾ, ਕਿਧਰੇ ਵੀ ਨਹੀਂ ਜਾਂਦਾ, ਇੱਕੋ ਥਾਂ ਖਲੋਤਾ ਰਹਿੰਦਾ ਹੈ, ਕੱਲਮ ਕੱਲਾ। ਪਰ ਇਸ ਗੱਲ ਦਾ ਚਾਨਣ ਉਹਨੂੰ ਉਦੋਂ ਹੋਇਆ ਜਦੋਂ ਵੇਲਾ ਲੰਘ ਗਿਆ ਸੀ। ਪਹਿਲਾਂ ਉਹਦਾ ਅੰਦਰ ਸਬੂਤਾ ਸੀ, ਉਹਨੂੰ ਆਪਣੀ ਅਕਲ ਤੇ ਕਾਬਲੀਅਤ ਤੇ ਮਾਣ ਸੀ। ਉਹ ਸਮਝਦਾ ਸੀ ਵੀ ਉਹ ਉਡਾਰੀ ਮਾਰ ਸਕਦਾ ਹੈ। ਉਹਨੇ ਮੁਕਾਬਲੇ ਦਾ ਇਮਤਿਹਾਨ ਦਿੱਤਾ ਉੱਚੀਆਂ ਸਰਕਾਰੀ ਨੌਕਰੀਆਂ ਲਈ। ਨਤੀਜਾ ਨਿਕਲਿਆ ਤੇ ਉਹਦਾ ਨਾਂ ਪਾਸ ਹੋਣ ਵਾਲਿਆਂ ਪਹਿਲਿਆਂ 10 ਬਣਿਆ ਵਿੱਚ ਸੀ। ਪਰ ਹਾਲੀ ਨੌਕਰੀ ਤੇ ਉਹਦੇ ਵਿਚਕਾਰ ਇੰਟਰਵਿਊ ਦਾ ਡੂੰਘਾ ਖੂਹ ਸੀ। 11 ਸਲਾਹ ਦਿੱਤੀ, ਸਵਾਲਾਂ ਦੇ ਜਵਾਬ ਉਹ ਦੇਵੀਂ ਜਿਹੜੇ ਇੰਟਰਵਿਊ ਲੈਣ ਵਾਲੇ ਸੁਣਨਾ ਚਾਹੁੰਦੇ ਨੇ। ਉਹਨਾਂ ਦੀ ਹਰ ਗੱਲ ਮੰਨੀ। ਵਿਚਕਾਰ ਤੁਸੀਂ ਠੀਕ ਆਖਦੇ ਹੋ ਸਰ, ਤੁਸੀਂ ਸੱਚ ਆਖਿਆ ਸਰ ਦਾ ਵਜ਼ੀਫਾ ਕਰੀ। ਵਾਰਿਸ ਸ਼ਾਹ, ਬੁੱਲੇ ਸ਼ਾਹ, ਮੀਆਂ ਮੁਹੰਮਦ ਤੇ ਸ਼ਾਹ ਹੁਸੈਨ ਦਾ ਭੁੱਲ ਕੇ ਵੀ ਜ਼ਿਕਰ ਨਾ ਕਰੀ। ਸਾਰਤਰ, ਜੇਮਸ ਜਾਇਸ, ਇਲੀਟ ਤੇ ਹਿਕਸਲੇ ਦੀ ਮਾਲਾ ਗਲ ਵਿੱਚ ਪਾ ਕੇ ਜਾ। ਇਹ ਮੁਲਕ ਮਜ਼ਹਬ ਦੇ ਨਾਂ ਤੇ ਬਣਿਆ ਏ। ਮਜ਼ਹਬ ਦਾ ਨਾਰਾ ਸੰਗ ਪਾੜ ਕੇ ਮਾਰੀ। ਤੇ ਮੁੱਢਲੀ ਗੱਲ, ਅੰਦਰ ਦੇ ਭੇਤ ਨਾ ਖੋਲੀ, ਸੱਚ ਦੇ ਪਖੇਰੂ ਨੂੰ ਡਕਿਆ ਰਹਿਣ ਦੇਈ।
ਉਹ ਇੰਟਰਵਿਊ ਦੇਣ ਲਈ ਦਫ਼ਤਰ ਵਿੱਚ ਵੜਦਿਆਂ ਹੀ ਯਾਰਾਂ ਦੀਆਂ ਸਭੇ ਮੱਤਾਂ ਭੁੱਲ ਗਿਆ ਤੇ ਚਾਚੇ ਦੀ ਗੱਲ ਯਾਦ ਰੱਖੀ ਉਸੂ, ਜੇ ਬੰਦਾ ਰੱਜ ਕੇ ਮਿਹਨਤ ਕਰੇ, ਇਰਾਦਾ। ਇੰਟਰਵਿਊ ਸ਼ੁਰੂ ਹੋਇਆ ਤੇ ਉਹਦੇ ਸਾਹਮਣੇ 4 ਬੰਦੇ ਸਨ। ਜਿਉਂ-ਜਿਉਂ ਵੇਲਾ ਲੱਗਿਆ ਉਹਨੇ ਸਵਾਲਾਂ ਦੇ ਹੱਕੀ ਜਵਾਬ ਦਿੱਤੇ ਤੇ ਉਹਨਾਂ ਬੰਦਿਆਂ ਦੇ ਕੱਪੜੇ ਖੰਭਾਰ ਖਿਲਰਨ ਲੱਗ ਪਏ। ਦੌੜਾਂ ਲੰਮੀਆਂ ਤੇ ਗੰਜੀਆਂ ਹੋ ਗਈਆਂ, ਨੱਕ ਬਰੀਕ ਹੁੰਦੇ ਚਿੰਝਾਂ ਬਣ ਕੇ ਲਿਸ਼ਕਣ ਲੱਗ ਪਏ। ਉਹ ਚਾਰੇ ਹੁਣ ਗਿਰਜ ਸਨ। ਇੰਜ ਜਾਪਦਾ ਸੀ ਜਿਵੇਂ ਉਹ ਸਵਾਲ ਨਹੀਂ ਪੁੱਛ ਰਹੇ, ਉਹਨੂੰ ਖੋ ਖਾਣ ਦਾ ਚਾਰਾ ਪੈ ਕਰਦੇ ਨੇ। ਇੱਕ ਖੋਤਾ 4 ਗਿਰਜ। ਅਖੀਰਲਾ ਸਵਾਲ ਦੂਜੇ ਗਿਰਜ ਕੀਤਾ, ਤੁਹਾਡਾ ਵਿਆਹ ਨਹੀਂ ਹੋਇਆ, ਫਿਰ ਤੁਸੀਂ ਆਪਣੀ ਜਿਨਸੀ ਲੋੜਾਂ ਬਾਰੇ ਕੀ ਕਰਦੇ ਹੋ? ਮੈਂ ਇਹ ਲੋੜਾਂ ਪੂਰੀਆਂ ਕਰ ਲੈਣਾ, ਉਹਨੇ ਜਵਾਬ ਦਿੱਤਾ। ਸਾਰਿਆਂ ਗਿਰਜਾਂ ਚੀਕ ਕੇ ਅੱਤ ਚਾ ਲਈ, ਮੱਥਿਆਂ ਤੇ ਮੁੜਕਾ ਚੋਣ ਲੱਗ ਪਿਆ ਤੇ ਮੂੰਹ ਲਾਲ ਸੂਏ ਹੋ ਗਏ। ਇਹਦਾ ਮਤਲਬ ਹੈ ਤੁਸੀਂ ਜ਼ਨਾ ਕਰਦੇ ਹੋ? ਦੂਜੇ ਗਿਰਜ ਦੇ ਮੂੰਹ ਵਿੱਚੋਂ ਰਾਲ ਦਾ ਤੁਬਕਾ ਡਿੱਗਾ। ਐਸ ਗਿਰਜ ਇੰਟਰਵਿਊ ਭੁਗਤਾ ਕੇ ਆਪਣੀ ਟਾਈਪਿਸਟ ਨੂੰ ਮਨਸੂਬਾਬੰਦੀ ਦੇ ਦਫ਼ਤਰ ਲੈ ਕੇ ਜਾਣਾ ਸੀ। ਜੋ ਕੁਝ ਉਹਦੇ ਅੰਦਰ ਸੁੱਟਿਆ ਸੀ ਉਹਨੂੰ ਬਾਹਰ ਕਢਾਉਣ ਲਈ। ਮੈਂ ਤੇ ਸਿਰਫ ਤੁਹਾਡੇ ਸਵਾਲ ਦਾ ਹੱਕੀ ਜਵਾਬ ਦਿੱਤਾ ਹੈ, ਬੰਦੇ ਸਿਰ ਉੱਚਾ ਕਰਕੇ ਆਖਿਆ। ਜਿਹੜੀ ਸਵਾਣੀ ਤੁਹਾਡੇ ਨਿਕਾਹ ਵਿੱਚ ਨਾ ਹੋਵੇ ਉਹਦੇ ਨਾਲ ਜਿਨਸੀ ਲੋੜਾਂ ਪੂਰੀਆਂ ਕਰਨਾ ਜ਼ਨਾ ਨਹੀਂ ਤੇ ਹੋਰ ਕੀ ਹੈ? ਸਾਰਿਆਂ ਗਿਰਜਾਂ ਦੁਹਾਈ ਪਾਈ। ਇਹਨਾਂ ਵਿੱਚੋਂ ਇੱਕ ਗਿਰਜ ਛੇਤੀ ਦੂਜੇ ਗਿਰਜ ਦੇ ਘਰ ਅਪੜਨਾ ਸੀ, ਉਹਦੀ ਜਵਾਨ ਸਵਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ, ਨੌਕਰੀ ਤੇ ਪ੍ਰਮੋਸ਼ਨ ਪੱਕਾ ਕਰਨ ਲਈ। ਜੇ ਦੂਜਾ ਗਿਰਜ ਉਹਦਾ ਬਾਸ ਸੀ। ਇੱਕ ਮਜ਼ਹਬੀ ਮੁਲਕ ਦੀ ਅਫਸਰਸ਼ਾਹੀ ਵਿੱਚ ਤੁਹਾਡੇ ਜਿਹੇ ਬੰਦੇ ਉੱਕਾ ਨਹੀਂ ਰੱਖੇ ਜਾ ਸਕਦੇ। ਨਤੀਜਾ ਨਿਕਲਿਆ ਤੇ ਉਹ ਫੇਲ ਸੀ। ਦੂਜੇ ਮਹੀਨੇ ਉਹਨੂੰ ਇੱਕ ਪ੍ਰਾਇਮਰੀ ਸਕੂਲ ਵਿੱਚ ਨਾਇਬ ਮੁਦਰਸ ਦੀ ਨੌਕਰੀ ਲੱਭ ਗਈ। ਤੁਸੀਂ ਦੱਸੋ, ਜੇ 200 ਰੁਪਏ ਮਹੀਨੇ ਵਿੱਚ ਉਹ ਚਾਚੇ ਦੀ ਜ਼ਿਮੀ ਕਿਵੇਂ ਗਾਣਿਓ ਛੁਡਾਉਂਦਾ? ਇਹ ਗਿਰਜਾਂ ਦਾ ਪਹਿਲਾ ਹੱਲਾ ਸੀ। ਹਯਾਤੀ ਦੇ ਛੱਪੜ ਵਿੱਚੋਂ ਲੰਘਦਿਆਂ ਚੰਬੜਨ ਵਾਲੀਆਂ ਪਹਿਲੀਆਂ ਜੌਕਾਂ, ਚਿੱਟੀ ਕੰਧ। ਵਿਰਾਨੇ ਵਿੱਚ ਇੱਕ ਨਵੀਂ ਸਵੇਰ ਫੁੱਟੀ ਤੇ ਬੰਦੇ ਨੇ ਵੇਖਿਆ ਉਹਦੇ ਸਾਹਮਣੇ ਜ਼ਿਮੀ ਤੋਂ ਸ਼ੁਰੂ ਹੋ ਕੇ ਅਰਸ਼ਾਂ ਤੀਕ ਇੱਕ ਕੰਧ ਖਲੋਤੀ ਹੋਈ ਏ, ਇੱਕ ਚਿੱਟੀ ਕੰਧ। ਬੰਦੇ ਦੇ ਜੁੱਸੇ ਵਿੱਚੋਂ ਮੁੜਕੇ ਦੇ ਸ਼ਰਲਾਟੇ ਛੁੱਟ ਪਏ। ਇਹ ਕੰਧ ਇੱਥੇ ਵੀ ਆ ਗਈ ਏ, ਪਰ ਇਹ ਨਹੀਂ ਹੋ ਸਕਦਾ। ਇਹ ਅਨਹੋਣੀ ਗੱਲ ਏ। ਇਸ ਵਿਰਾਨੇ ਵਿੱਚ ਮੈਨੂੰ ਕਿਸੇ ਕੰਧ ਦੀ ਲੋੜ ਨਹੀਂ। ਇਹਨਾਂ ਕੰਧਾਂ ਤੋਂ ਨਸ ਕੇ ਤੇ ਮੈਂ ਇੱਥੇ ਆਇਆ ਸਾਂ। ਜ਼ਿਮੀ ਦੀ ਕੁੱਖ ਵਿੱਚ ਫਟ ਕੇ ਨਿਕਲਦੀ, ਅਰਸ਼ਾਂ ਦੇ ਸੀਨੇ ਵਿੱਚ ਖੁੱਭਦੀ ਇੱਕ ਕੰਧ, ਇੱਕ ਚਿੱਟੀ ਕੰਧ। ਇਹ ਇੱਥੇ ਵੀ ਆ ਗਈ ਏ। ਬੰਦੇ ਨੂੰ ਯਕੀਨ ਨਾ ਆਇਆ। ਇਹ ਤੇ ਮੇਰੇ ਨਿੱਕੇ ਜਿਹੇ ਕਮਰੇ ਵਿੱਚ ਦੂਜੀਆਂ 3 ਕੰਧਾਂ ਦੇ ਆਸਰੇ ਨਾਲ ਖਲੋਤੀ ਹੋਈ ਸੀ। ਮੈਨੂੰ ਦਿਨੇ ਰਾਤੀ ਆਪਣੀਆਂ ਚਿੱਟੀਆਂ ਅੰਨੀਆਂ ਅੱਖਾਂ ਨਾਲ ਵੇਖਦੀ ਰਹਿੰਦੀ ਸੀ। ਉਸ ਜਾਨ ਵਿੱਚ ਤੇ ਇਹ ਮੇਰੀ ਬੇਲੀ ਸੀ, ਪਰ ਇਸ ਵਿਰਾਨੇ ਵਿੱਚ ਮੈਨੂੰ ਇਹਦੀ ਉੱਕਾ ਲੋੜ ਨਹੀਂ। ਫਿਰ ਵੀ ਇਹ ਮੇਰੇ ਸਾਹਮਣੇ ਆ ਖਲੋਤੀ ਏ। ਹੁਣ ਕਿਹੜੇ ਰਾਹ ਡਕਣੇ ਸੂ? 2 ਮੰਜੀਆਂ, ਕਿਤਾਬਾਂ ਦਾ ਇੱਕ ਸ਼ੈਲਫ ਤੇ ਘਰ ਗ੍ਰਸਤੀ ਦਾ ਭਾਂਡਾ ਟਿੰਡਰ। ਸਾਰਾ ਕੁਝ ਉਸ ਨਿੱਕੇ ਜਿਹੇ ਕਮਰੇ ਵਿੱਚ ਮੇਰੇ ਆਲ ਦੁਆਲੇ ਖਿਲਰਿਆ ਹੁੰਦਾ ਸੀ। ਰਾਤੀ ਅੱਖੀਆਂ ਮੀਟਦਿਆਂ ਅਖੀਰਲੀ ਸੂਰਤ ਇਹ ਚਿੱਟੀ ਕੰਧ ਹੁੰਦੀ। ਦੂਜੀਆਂ 3 ਕੰਧਾਂ ਵਿੱਚ ਬੂਹੇ ਬਾਰੀਆਂ ਫਟ ਪਾਏ ਹੋਏ ਸਨ। ਤਖਤੀ ਸਾਫ਼ ਹੋਵੇ ਤਾਂ ਹੀ ਉਹਦੇ ਉੱਤੇ ਖਿਆਲਾਂ ਦੇ ਪੂਰਨੇ ਪੈਂਦੇ ਨੇ ਤੇ ਸਵੇਰੇ ਜਾਗ ਆਉਂਦੀ ਤੇ ਇਹੋ ਚਿੱਟੀ ਕਫਨ ਚਾਦਰ ਨਜ਼ਰੀ ਪੈਂਦੀ। ਮੇਰੀ ਘਰ ਵਾਲੀ ਨੂੰ ਖਬਰੇ ਕਿਵੇਂ ਪਤਾ ਲੱਗ ਜਾਂਦਾ ਭਈ ਮੇਰੀਆਂ ਅੱਖਾਂ ਵਿੱਚੋਂ ਨੀਂਦਰ ਦੇ ਪਖੇਰੂ ਉੱਡ ਗਏ ਨੇ, ਮੈਂ ਜਾਗਦਾ ਹਾਂ। ਉਹਦਾ ਮੂੰਹ ਹਾਈ-ਫਾਈ ਦੇ ਇੱਕ ਸਪੀਕਰ ਆਰ ਖੁੱਲ ਜਾਂਦਾ। ਤੁਹਾਡੀ ਤਨਖਾਹ ਵਿੱਚ ਘਰ ਦਾ ਖਰਚਾ ਨਹੀਂ ਟੁਰਦਾ। ਬਾਲਾਂ ਲਈ ਦੁੱਧ ਕਦੋਂ ਤੀਕ ਉਧਾਰ ਆਵੇਗਾ? ਖੰਡ ਵੀ ਚਾਹੀਦੀ ਏ। ਪਾਲਾ ਵੱਧਦਾ ਏ ਪਿਆ। ਬਾਲਾਂ ਲਈ ਘੱਟੋ ਘੱਟ 4 ਸਵੈਟਰਾਂ ਦੀ ਲੋੜ ਏ, ਭਾਵੇਂ ਚਿੱਟੀ ਚਮੜੀ ਵਾਲਿਆਂ ਦੀ ਉਤਰਨ ਹੋਵੇ। ਫੇਰ ਵੀ 50 ਰੁਪਇਆਂ ਤੋਂ ਘੱਟ ਨਹੀਂ ਚਾਹੀਦੇ। ਭੈਣ ਦੇ ਵਿਆਹ ਤੇ ਮੈਂ ਜੋੜਾ ਵੀ ਦੇਣਾ ਏ। ਮੈਂ ਕੰਮ ਕਰ ਕਰਕੇ ਲਿੱਸੀ ਹੋ ਗਈ ਹਾਂ। ਡਾਕਟਰ ਨੇ ਤਾਕਤ ਦੇ ਟੀਕੇ ਲਿਖ ਦਿੱਤੇ ਨੇ, ਉਹ ਵੀ ਚਾਹੀਦੇ ਨੇ। 50 ਰੁਪਏ ਕਮੇਟੀ ਦੇ ਵੀ ਅੱਜ ਹੀ ਦਿਓ। ਘਰ ਮੁੜਦਿਆਂ ਸੂਜੀ ਲੈ ਕੇ ਆਵਿਓ। ਪਿਛਲੇ 3 ਮਹੀਨਿਆਂ ਤੋਂ ਮਿੱਠਾ ਨਹੀਂ ਚਾੜਿਆ, ਬਾਲ ਅੜੀ ਕਰਦੇ ਨੇ। ਮੈਨੂੰ ਇਸ ਮਹੀਨੇ ਘੱਟੋ ਘੱਟ 300 ਚਾਹੀਦਾ ਏ। ਉਹ ਦਿਲ ਵਿੱਚ ਸੋਚਦਾ, ਮੈਨੂੰ ਵੀ ਕੋਈ ਪੁੱਛੇ ਭਈ ਮੈਨੂੰ ਕੀ ਚਾਹੀਦਾ ਏ। ਕੰਧ ਵੱਲ ਕੀ ਵੇਖਦੇ ਹੋ? ਮੇਰੇ ਵੱਲ ਵੇਖੋ। ਮੈਂ ਜੱਲੀ ਤੇ ਨਹੀਂ ਹੋਗੀ ਜੇ ਬਕ ਪਈ ਕਰਨੀ ਆ। ਸੁਣਦੇ ਹੋ ਪਏ, ਤਨਖਾਹ ਵਿੱਚ ਗੁਜ਼ਰ ਨਹੀਂ ਹੁੰਦੀ। ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦੇ?
ਸਕੂਲੋਂ ਮੁੜ ਕੇ ਵਿਹਲਮ ਵੇਲੇ ਮੰਜੀ ਉੱਤੇ ਲੰਮੇ ਪੈ ਕੇ ਕਿਤਾਬਾਂ ਪੜ੍ਹਦੇ ਰਹਿੰਦੇ ਹੋ। ਕਿਤਾਬਾਂ ਮੇਰੀਆਂ ਸੌਕਣਾਂ ਤੁਹਾਡੀਆਂ ਸਕੀਆਂ, ਕੋਈ ਹੋਰ ਕੰਮ ਕਿਉਂ ਨਹੀਂ ਕਰ ਲੈਂਦੇ? ਬੱਸ ਸਟਾਪ ਤੇ ਪਾਨ ਸਿਗਰਟ ਵਾਲਾ ਵੀ ਤੁਹਾਡੇ ਨਾਲੋਂ ਵੱਧ ਕਮਾਈ ਕਰ ਲੈਂਦਾ ਹੈ। ਤੁਸੀਂ ਬੱਸ ਸਟਾਪ ਉੱਤੇ ਜਵਾਬ ਕਿਉਂ ਨਹੀਂ ਦਿੰਦੇ? ਤੁਹਾਡਾ ਖਿਆਲ ਹੈ ਮੈਂ ਕਲਪ ਕੇ ਚੁੱਪ ਕਰ ਜਾਂਦੀ? ਮੈਂ ਚੁੱਪ ਨਹੀਂ ਕਰਨਾ। ਜੇ ਘਰ ਵਾਲੀ ਨੂੰ ਸ਼ਰੀਫਾਂ ਹਾਰ ਰੱਖ ਨਹੀਂ ਸੋ ਸਕਦੇ ਤੇ ਵਿਆਹ ਕਾਹਦੇ ਲਈ ਕੀਤਾ ਸੀ? ਉਹਨੇ ਸੋਚਿਆ ਵਿਆਹ ਮੈਂ ਕੀਤਾ ਸੀ। ਬਾਲ ਕਾਹਦੇ ਲਈ ਜੰਮੇ ਸਨ? ਉਹਨੇ ਸੋਚਿਆ ਮੈਂ ਕਸੂਰਵਾਰ ਹਾਂ। ਮੇਰੇ ਜਿਹੀਆਂ ਤਤੀਆਂ ਬਾਲਾਂ ਸਣੇ ਨਹਿਰਾਂ ਵਿੱਚ ਛਾਲਾਂ ਮਾਰ ਦਿੰਦੀਆਂ ਨੇ। ਉਹਨੇ ਦਿਲ ਵਿੱਚ ਸੋਚਿਆ ਕੁਝ ਮੇਰਾ ਵੀ ਖਿਆਲ ਕਰੋ, ਮੈਂ ਕਿੱਥੇ ਜਾਵਾਂ, ਕਿੱਥੇ ਛਾਲ ਮਾਰਾਂ। ਉਹ ਮੂੰਹ ਪੀਡਾ ਕਰਕੇ ਚਿੱਟੀ ਕੰਧ ਨੂੰ ਪਿਆ ਵੇਖਦਾ। ਬੈਕਗਰਾਊਂਡ ਵਿੱਚ ਘਰ ਵਾਲੀ ਦੀ ਤੋਏ ਲਾਨਤ ਤੇ ਫਿਟਕਾਰ, ਸਾਵੇਂ ਚਿੱਟੀ ਕੰਧ। ਉਹ ਉਹਦੇ ਵੱਲ ਬਿਟਰ ਵੇਖਦਾ ਰਹਿੰਦਾ ਤੇ ਫਿਰ ਕੁਝ ਚਿਰ ਪਿੱਛੋਂ ਇੰਝ ਜਾਪਦਾ ਜਿਵੇਂ ਘਰ ਵਾਲੀ ਦੀ ਆਵਾਜ਼ ਕਿਧਰੇ ਪਿਛਾਂ ਰਹਿ ਗਈ ਏ। ਉਹਦੇ ਕੰਨਾਂ ਤਾਈਂ ਆਉਂਦੀ ਰਾਹ ਵਿੱਚ ਹੀ ਖੜਾਚ ਗਈ ਏ। ਚਿੰਝਾਰ ਖੁੱਭਦੀਆਂ ਗੱਲਾਂ ਦੀ ਪੀੜ ਘਟਦੀ ਜਾਂਦੀ ਤੇ ਅਖੀਰ ਬੰਦੇ ਦੀਆਂ ਅੱਖਾਂ ਉਹਦੇ ਸਿਰ ਦੇ ਪਿੰਜਰ ਨਾਲੋਂ ਵੱਖ ਹੋ ਕੇ ਕੰਧ ਨਾਲ ਜਾ ਚੰਬੜਦੀਆਂ। ਉਹ ਉੱਥੇ ਹੀ ਆਪਣੀ ਮੰਜੀ ਤੇ ਲੰਮਾ ਪਿਆ ਰਹਿੰਦਾ ਤੇ ਉਹਦੀਆਂ ਅੱਖਾਂ ਚਿੱਟੀ ਕੰਧ ਉੱਤੇ ਲਿੰਬੀਆਂ ਜਾਂਦੀਆਂ। ਇੰਝ ਉਹਦੀਆਂ ਆਪਣੀਆਂ ਅੱਖਾਂ ਉਹਦੇ ਵਾਲੀ ਵੇਖਣ ਲੱਗ ਪੈਂਦੀਆਂ। ਕੰਧ ਉੱਤੇ ਪਿਛਲਿਆਂ ਜ਼ਮਾਨਿਆਂ ਦੀਆਂ ਮੂਰਤਾਂ ਇੱਕ ਫਿਲਮ ਹਾਰ ਟੁਰਨ ਫਿਰਨ ਲੱਗ ਪੈਂਦੀਆਂ। ਵੰਨ ਸਵੰਨੀਆਂ ਤੇ ਡਾਢੀਆਂ ਮਨ ਭਾਉਣੀਆਂ ਮੂਰਤਾਂ। ਜਦੋਂ ਉਹਨੂੰ ਜੌਕਾਂ ਨਹੀਂ ਸਨ ਚਮੜੀਆਂ, ਗਿਰਜ ਉਹਦੇ ਮਾਸ ਦੇ ਵੈਰੀ ਨਹੀਂ ਸਨ ਹੋਏ। ਘਰ ਵਾਲੀ ਦੀ ਫਿਟਕਾਰ ਡੂੰਘੇ ਸਮੁੰਦਰਾਂ ਵਿੱਚ ਡੁੱਬ ਜਾਂਦੀ ਤੇ ਉਹਦੇ ਬੁੱਲਾਂ ਉੱਤੇ ਨਿੰਮੀ ਮੁਸਕਾਨ ਦੀ ਤਿਤਰੀ ਬਹਿ ਜਾਂਦੀ। ਉਹ ਸਭ ਕੁਝ ਭੁੱਲ ਜਾਂਦਾ, ਜੌਕਾਂ ਦੀ ਜਲੂਣ ਤੇ ਗਿਰਜਾਂ ਦੀ ਸ਼ੂਕਰ। ਚਿੱਟੀ ਕੰਧ ਉੱਤੇ ਲਿੰਬੀਆਂ ਹੋਈਆਂ ਉਹਦੀਆਂ ਆਪਣੀਆਂ ਅੱਖਾਂ ਹੋਰ ਇੱਕ ਦਿਹਾੜੇ ਲਈ ਉਹਦੇ ਜੁੱਸੇ ਉੱਤੇ ਹਯਾਤੀ ਦੀ ਜਿਉਂਦੀ ਫੂਕ ਮਾਰ ਦਿੰਦੀਆਂ। ਪਰ ਇਸ ਵੀਰਾਨੇ ਵਿੱਚ ਇਹ ਚਿੱਟੀ ਕੰਧ ਕਿਵੇਂ ਆ ਖਲੋਤੀ ਏ? ਮੈਨੂੰ ਇਹਦੀ ਲੋੜ ਨਹੀਂ ਜੇ। ਇੱਥੇ ਤੇ ਕੋਈ ਆਵਾਜ਼ ਨਹੀਂ, ਕੋਈ ਮਿਹਣਾ ਤੇ ਫਿਟਕਾਰ ਨਹੀਂ। ਇੱਥੇ ਤੇ ਮੈਂ ਕੱਲਾ ਹਾਂ। ਪਰ ਨਹੀਂ, ਇਹ ਵੀ ਸੱਚ ਨਹੀਂ, ਉਹ ਕੱਲਾ ਨਹੀਂ ਸੀ। ਘਰ ਵਾਲੀ ਇੱਥੇ ਵੀ ਉਹਦੇ ਕੋਲ ਸੀ, ਕਿਉਂ ਜੇ ਉਹ ਇਸ ਵੇਲੇ ਉਹਦੇ ਬਾਰੇ ਵਿੱਚ ਸੋਚ ਰਹੀ ਹੋਣੀ ਏ। ਕੁੱਤੇ ਦੇ ਬੱਚੇ ਮੇਰੀ ਤੇ ਬਾਲਾਂ ਦੀ ਹਯਾਤੀ ਵੰਜਾ ਦਿੱਤੀ ਏ, ਬਰਬਾਦ ਕਰ ਛੜੀ ਏ। ਫਿਰ ਉਹ ਕਿਵੇਂ ਕੱਲਾ ਹੋ ਸਕਦਾ ਏ? ਉਹ ਉਹਦੇ ਕੋਲੋਂ ਪੱਲਾ ਛੁਡਾ ਕੇ ਕਿਧਰੇ ਨਹੀਂ ਸੀ ਜਾ ਸਕਦਾ। ਮੈਨੂੰ ਹੁਣ ਤੇ ਸਾਹ ਲੈਣ ਦੇ, ਮੇਰੇ ਸਾਹਾਂ ਨੂੰ ਨਾ ਡੱਕ। ਮੇਰੇ ਜੁੱਸੇ ਉੱਤੇ ਜੇ ਤੂੰ ਠੰਡੀ ਹਵਾ ਵਾਲਾ ਪੱਖਾ ਬਣ ਕੇ ਨਹੀਂ ਹੋ ਝੁੱਲ ਸਕਦੀ ਤੇ ਐਗਜ਼ੌਸਟ ਫੈਨ ਵੀ ਤੇ ਨਾ ਬਣ ਜਿਹੜਾ ਮੇਰੇ ਸਾਹਾਂ ਨੂੰ, ਮੇਰੇ ਰਾਂਦੇ ਖੋਂਦੇ ਸਾਹਾਂ ਨੂੰ ਇੱਕੋ ਵਾਰ ਚੂਪ ਕੇ ਹਯਾਤੀਓਂ ਬਾਹਰ ਚ ਸੁੱਟੇ। ਖਬਰੇ ਉਹ ਹਾਲੀ ਵੀ ਉਸੇ ਕਮਰੇ ਵਿੱਚ ਕੈਦ ਸੀ, ਉਸੇ ਚਿੱਟੀ ਕੰਧ ਵੱਲ ਮੂੰਹ ਕਰਕੇ ਲੰਮਾ ਪਿਆ ਹੋਇਆ ਸੀ। ਜਿਹੜੀ ਉਹਦੀ ਸੱਜਣ ਸੀ, ਅਜਿਹਾ ਸੱਜਣ ਜਿਹੜਾ ਆਪ ਤੇ ਕੁਝ ਨਾ ਬੋਲੇ ਪਰ ਤੁਹਾਡੀਆਂ ਸਾਰੀਆਂ ਗੱਲਾਂ ਬੁੱਤ ਬਣ ਕੇ ਪਿਆ ਸੁਣੇ। ਚਿੱਟਾ ਬੁੱਤ। ਉਹ ਕੁਝ ਖਾਦਿਆਂ ਪੀਤਿਆਂ ਬਗੈਰ ਕੰਨ ਲਵੇਟ ਕੇ ਘਰੋਂ ਬਾਹਰ ਨਿਕਲਦਾ ਤੇ ਸਾਈਕਲ ਤੇ ਚੜ੍ਹ ਕੇ ਸਕੂਲੇ ਟੁਰ ਜਾਂਦਾ। 8-10 ਦਿਨੀ ਪਿੰਡੋਂ ਚਾਚੇ ਦਾ ਖਤ ਹੁੰਦਾ, ਪੁੱਤਰ ਮੈਨੂੰ ਤਾਪ ਚੜਦਾ ਏ, ਤੇਰੀ ਬੇਬੇ ਨੂੰ ਖੰਘ ਹੁੰਦੀ ਏ, ਜ਼ਿਮੀ ਛੁਡਾਉਣ ਦਾ ਸਿਰਬੰਦ ਕਰ, ਕੋਈ ਹੀਲਾ ਕਰ, ਕੁਝ ਪੈਸੇ ਗੱਲ, ਆਪਣੀ ਨੇਕ ਕਮਾਈ ਵਿੱਚੋਂ ਜ਼ਕਾਤ ਹੀ ਕੱਢ ਕੇ ਗੱਲ। ਸਾਡੇ ਕੋਲ ਤੇ ਲੱਸੀ ਰੋਟੀ ਟੋਰਨ ਲਈ ਵੀ ਪੈਸੇ ਕੋਈ ਨਹੀਂ। ਨੇਕ ਕਮਾਈ? ਉਹ ਖਤ ਪੜ੍ਹ ਕੇ ਪਾਗਲਾਂ ਹੱਸਣ ਲੱਗ ਪੈਂਦਾ ਤੇ ਸਿਰ ਹਿਲਾਉਂਦਾ ਰਹਿੰਦਾ। ਸਕੂਲੋਂ ਛੁੱਟੀ ਤੇ 2 ਵਜੇ ਹੋ ਜਾਂਦੀ, ਪਰ ਉਹ ਸ਼ਾਮ ਤੀਕਰ ਵੇੜਾ ਟਪਾਉਣ ਲਈ ਇੱਕ ਅਜਿਹੇ ਚੁਰਾਹੇ ਵਿੱਚ ਖਲੋਤਾ ਰਹਿੰਦਾ ਜਿੱਥੋਂ ਸ਼ਹਿਰ ਦੇ ਸਾਰੇ ਜਨਾਜ਼ੇ ਲੰਘ ਕੇ ਕਬਰਿਸਤਾਨ ਵੱਲ ਜਾਂਦੇ ਸਨ। ਹੁਣ ਉਹ ਜਨਾਜ਼ਿਆਂ ਦਾ ਐਕਸਪਰਟ ਹੋ ਗਿਆ ਸੀ। ਜੇ 4 ਬੰਦੇ ਪਾਟੀ ਚਾਦਰ ਵਿੱਚ ਲਵੇਟੇ ਕਿਸੇ ਮੁਰਦੇ ਨੂੰ ਮੰਜੀ ਉੱਤੇ ਇੰਝ ਚਾਈ ਜਾਣ ਜਿਵੇਂ ਉਹ ਲਾਸ਼ ਨੂੰ ਸੜਕਾਂ ਤੇ ਧਰੂੰਦੇ ਨੇ ਪਏ, ਤੇ ਫਿਰ ਉਹ ਜ਼ਰੂਰ ਬਰ ਜ਼ਰੂਰ ਕੋਈ ਮੰਗਤਾ ਸੀ ਜਿਹੜਾ ਰਾਤੀ ਪਾਲੇ ਨਾਲ ਆਕੜ ਕੇ ਮਰ ਗਿਆ, ਜਾਂ ਕੋਈ ਕਾਮਾ ਜਿੱਦਾ ਲੱਗਦਾ ਲਾਣਾ ਕੋਈ ਨਹੀਂ ਸੀ ਤੇ ਉਹ ਕਿਸੇ ਮਸ਼ੀਨ ਵਿੱਚ ਆ ਕੇ ਪੀ ਗਤਿਆ ਸੀ। ਉਹ ਇੱਕ ਵਾਰੀ ਇੱਕ ਅਜਿਹੇ ਕਾਮੇ ਦੇ ਜਨਾਜ਼ੇ ਪਿੱਛੇ ਉਂਝੇ ਟੁਰ ਪਿਆ। ਮੰਜੀ ਚਾਹਣ ਵਾਲੇ ਉਹਨੂੰ ਮੁੜ ਕੇ ਵੇਖਦੇ ਸਨ ਭਈ ਇਹ ਕੱਲਾ ਸਾਕ ਕਿਧਰੋਂ ਆ ਗਿਆ। ਫੇਰ ਜਦੋਂ ਕਬਰਗੁਸਤਾਨ ਵਿੱਚ ਅੱਪੜ ਕੇ ਲਾਸ਼ ਨੂੰ ਇੱਕ ਟੋਏ ਵਿੱਚ ਸੁੱਟਣ ਲੱਗੇ ਤੇ ਉਹਨੇ ਆਖਿਆ, ਮੈਨੂੰ ਇਹਦਾ ਮੂੰਹ ਤੇ ਵਿਖਾਓ। ਕਾਰਪੋਰੇਸ਼ਨ ਦੇ ਚੂੜਿਆਂ ਨੇ ਜਿਹੜੇ ਝਟੋਪਟ ਉਹਦੇ ਤੇ ਮਿੱਟੀ ਪਾ ਕੇ ਆਪਣੇ ਘਰ ਜਾਣਾ ਚਾਹੁੰਦੇ ਸਨ, ਆਪਣੇ ਮੱਥਿਆਂ ਤੇ ਵੱਟ ਪਾਏ ਤੇ ਉਹਦੇ ਮੂੰਹ ਤੋਂ ਚਾਦਰ ਲਾ ਦਿੱਤੀ। ਮੂੰਹ
ਖਬਰੇ ਲਾਸ਼ ਦਾ ਮੂੰਹ ਸੀ ਜਾਂ ਜੁੱਸੇ ਦਾ ਹੋਰ ਕੋਈ ਹਿੱਸਾ। ਨਿਰਾ ਮਾਸ ਦਾ ਖੋਬਾ ਸੀ ਜਿਹਦੇ ਵਿੱਚ ਅੱਖਾਂ, ਨੱਕ ਤੇ ਕੰਨ ਚਿੱਕੜਹਾਰ ਪੱਧਰੇ ਹੋਏ ਸਨ। ਖਬਰੇ ਇਹ ਉਹਦਾ ਢਿੱਡ ਸੀ, ਇੱਕ ਕਾਮੇ ਦਾ ਢਿੱਡ। ਉਹ ਨਾ ਚਿੱਟਾ ਸੀ ਨਾ ਕਾਲਾ। ਉਹਦੇ ਖੂਨੋ ਖੂਨ ਮੂੰਹ ਤੋਂ ਇਹ ਵੀ ਨਹੀਂ ਸੀ ਪੱਕ ਹੁੰਦਾ ਭਈ ਇਸ ਮੁਲਕ ਦਾ ਵਸਨੀਕ ਏ, ਅਫਰੀਕਾ ਦਾ ਏ ਜਾਂ ਅਮਰੀਕਾ ਦਾ। ਬਸ ਇੱਕ ਕਾਮੇ ਦਾ ਢਿੱਡ ਸੀ, ਮਾਸ ਦਾ ਖੋਬਾ। ਕੁਝ ਜਨਾਜ਼ਿਆਂ ਉੱਤੇ ਮਣਾ ਮੂੰਹ ਫੁੱਲ ਲੱਦੇ ਹੁੰਦੇ। ਮੋਤੀਏ, ਗੁੱਟੇ ਤੇ ਇਤਰ ਗੁਲਾਬ ਦੀ ਮੁਸ਼ਕ ਸੁੰਘ ਕੇ ਮੋਟਰਾਂ ਖਲੋ ਜਾਂਦੀਆਂ। ਸਾਈਕਲਾਂ ਵਾਲੇ ਹੇਠਾਂ ਉਤਰ ਆਉਂਦੇ ਤੇ ਚੌਕ ਦਾ ਸਿਪਾਹੀ ਆਪਣੇ ਚਬੂਤਰੇ ਤੋਂ ਉਤਰ ਕੇ ਟ੍ਰੈਫਿਕ ਡੱਕ ਦਿੰਦਾ। ਇਹਨਾਂ ਜਨਾਜ਼ਿਆਂ ਪਿੱਛੇ ਖਲਕਤ ਦਾ ਇੱਕ ਹੜ ਹੁੰਦਾ। ਕਿਸੇ ਧਨ ਵਾਲੇ ਦਾ ਜਨਾਜ਼ਾ ਜਿੱਦਾਂ ਮੁਲਕ ਤੇ ਕੌਮ ਦੇ ਗਮ ਵਿੱਚ ਹਾਰਟ ਫੇਲ ਹੋ ਗਿਆ। ਅਜਿਹੇ ਜਨਾਜ਼ਿਆਂ ਵਿੱਚ ਸ਼ਾਮਲ ਲੋਕੀ ਸਿਰ ਨੀਵਾਂ ਕਰਕੇ ਇੱਕੋ ਥਾਂ ਨਹੀਂ ਸਨ ਟੁਰਦੇ ਰਹਿੰਦੇ, ਪੂਰੀ ਮਖਲੂਕ ਵਿੱਚ ਤੜਫਦੇ ਫਿਰਦੇ ਸਨ। ਬੜਾ ਅਫਸੋਸ ਹੈ, ਅੱਲਾ ਜੰਨਤ ਨਸੀਬ ਕਰੇ। ਮੀਆਂ ਸਾਹਿਬ ਜਿਹੇ ਲੋਕੀ ਸਾਡੇ ਤੇ ਅੰਨਦਾਤਾ ਸਨ। ਬੜਾ ਅਫਸੋਸ ਹੈ ਤਾਂ ਜੇ ਉਹਨਾਂ ਦੀ ਹਾਜ਼ਰੀ ਪੈ ਜਾਏ। ਇਹਨਾਂ ਜਨਾਜ਼ਿਆਂ ਨਾਲ ਸਾਕਾਂ ਤੋਂ ਵੱਖ ਦੂਜੇ ਸਾਰੇ ਲੋਕੀ ਨਿਰੀ ਹਾਜ਼ਰੀ ਪਾਉਣ ਆਉਂਦੇ ਸਨ। ਉਹ ਬੱਚਿਆਂ, ਬੁੱਢਿਆਂ, ਮਾਵਾਂ, ਪਿਓਾਂ, ਭੈਣਾਂ, ਬਿਰਾਵਾਂ ਤੇ ਪੁੱਤਰਾਂ ਦੀਆਂ ਦੇ ਜਨਾਜ਼ਿਆਂ ਪਿੱਛੇ ਟੁਰਦਿਆਂ ਲੋਕਾਂ ਦੇ ਚਿਹਰਿਆਂ ਤੋਂ ਕਿਆਸ ਲਾਂਦਾ। ਇਹ ਪਿਓ ਹੋਣਾ ਹੈ ਜੇ ਇਹਦੇ ਕੋਲੋਂ ਤੇ ਟੁਰਿਆ ਵੀ ਨਹੀਂ ਜਾਂਦਾ। ਇਹ ਬਿਰਾ ਹੋਣਾ ਹੈ ਜੇ ਨੰਗੇ ਪੈਰੀਂ ਹੈ। ਇਹ ਪੁੱਤਰ ਹੈ ਕਾਲੀ ਐਨਕ ਪਿੱਛੇ ਅਥਰੂ ਘੇਰਦਾ, ਤੇ ਇਹ ਹਾਜ਼ਰੀ ਲਵਾਉਣ ਵਾਲਾ ਹੈ ਜੇ ਬਾਰ-ਬਾਰ ਘੜੀ ਨੂੰ ਵੇਖਦਾ ਹੈ। ਉਹ ਸੋਚਦਾ ਜੇ ਮੈਂ ਮਰ ਜਾਂ ਤੇ ਮੇਰੇ ਜਨਾਜ਼ੇ ਨਾਲ ਕਿਹੜੇ-ਕਿਹੜੇ ਲੋਕ ਟੁਰਨਗੇ ਤੇ ਕਿੰਨੀ ਕੁ ਦੂਰ ਤੀਕ। ਵਾਲ ਕੌਣ ਖੋਵੇਦਾ, ਰੋਵੇਦਾ ਕਿਹੜਾ-ਕਿਹੜਾ। ਕੌਣ ਦੋ ਚਾਰ ਅਥਰੂ ਘੇਰ ਕੇ ਸਿਗਰਟ ਪੀਣ ਲੱਗ ਪੈਦਾ। ਕਈ ਵਾਰੀ ਚੌਕ ਵਿੱਚੋਂ ਕੋਈ ਟਾਂਗਾ ਲੰਘਦਾ ਜਿਹਦੇ ਪਿੱਛੇ ਸਿਰ ਤੇ ਰੁਮਾਲ ਲਵੇਟ ਕੇ ਇੱਕ ਦੋ ਬੰਦਿਆਂ ਮੁਰਦੇ ਢੋਣ ਵਾਲੀ ਮੰਜੀ ਘੁੱਟ ਕੇ ਫੜੀ ਹੁੰਦੀ। ਉਹਨੇ ਉੱਥੇ ਖੜੇ ਖਲੋਤੇ ਹਿਸਾਬ ਲਾਣਾ ਸ਼ੁਰੂ ਕਰ ਦੇਣਾ। ਮੰਜੀ ਘਰ ਅੱਪੜ ਗਈ ਹੋਣੀ ਹੈ। ਇਸ ਵੇਲੇ ਮੁਰਦੇ ਨੂੰ ਨੁਹਾਉਂਦੇ ਹੋਣ ਦੇ ਪਏ, ਹੁਣ ਕਫਨ ਦੀਆਂ ਗੰਢਾਂ ਬੰਨ ਰਹੇ ਹੋਣ ਦੇ। ਬਸ ਅੱਧੇ ਘੰਟੇ ਪਿੱਛੋਂ ਜਿਸ ਮੋੜ ਤੋਂ ਟਾਂਗਾ ਮੁੜਿਆ ਸੀ ਉੱਥੋਂ ਕਲਮਾ ਸ਼ਹਾਦਤ ਦੀ ਆਵਾਜ਼ ਆਵੇਦੀ। ਜੇ ਅੱਧੇ ਘੰਟੇ ਵਿੱਚ ਜਨਾਜ਼ਾ ਨਾ ਦਿਸਣਾ ਤੇ ਉਹਨੇ ਖਿਆਲ ਕਰਨਾ ਜ਼ਰੂਰ ਭੈਣਾਂ ਚਮੜ ਗਈਆਂ ਹੋਣ ਦੀਆਂ। ਕਿਰਾਚੀਓਂ ਬਿਰਾ ਨਹੀਂ ਅੱਪੜ ਸਕਿਆ ਹੋਣਾ, ਕਬਰ ਲਈ ਥਾਂ ਨਹੀਂ ਮਿਲ ਰਹੀ ਹੋਣੀ, ਜਾਂ ਖਬਰੇ ਘਰ ਵਿੱਚ ਪੈਸੇ ਨਹੀਂ ਆਉਣਦੇ ਕਬਰ ਦਾ ਮੁੱਲ ਦੇਣ ਲਈ। ਉਹ ਘਰ ਮੁੜਦਾ ਤੇ ਚੁੱਪ ਕਰਕੇ ਮੰਜੀ ਤੇ ਲੰਮਾ ਪੈ ਜਾਂਦਾ। ਸਾਵੇਂ ਉਹਦੀ ਸੱਜਣ ਚਿੱਟੀ ਕੰਧ ਹੁੰਦੀ। ਘਰ ਵਾਲੀ ਦਾ ਟੇਪ ਰਿਕਾਰਡਰ ਚਾਲੂ ਹੋ ਜਾਂਦਾ। ਸੁਣਦੇ ਹੋ ਪਏ, ਅੱਜ ਦੁੱਧ ਵਾਲਾ ਜਵਾਬ ਦੇ ਗਿਆ ਏ। ਨਿੱਕੀ ਧੀ ਦੀ ਉਸਤਾਨੀ ਚੁੰਨੀ ਮੰਗ ਗੱਲੀ ਏ, ਪਾਸ ਕਰਨ ਦੀ ਫੀਸ। ਹਾਂਡੀ ਦਾ ਥੱਲਾ ਲੈ ਗਿਆ ਏ, ਨਵੀਂ 3 ਰੁਪਈਆਂ ਦੀ ਏ। ਸੁਣਦੇ ਹੋ ਪਏ। ਬੰਦੇ ਸਾਵੇਂ ਵੇਖਿਆ, ਉਹ ਉਜਾੜ ਤੇ ਸਖਣਾ ਮੈਦਾਨ, ਇੱਕ ਟੁੰਡ। ਚਿੱਟੀ ਕੰਧ ਕਿੱਧਰ ਗਈ? ਮੈਨੂੰ ਝੋਲਾ ਤੇ ਨਹੀਂ ਸੀ ਪਿਆ? ਆਹੋ ਝੋਲਾ ਹੀ ਪਿਆ ਸੀ। ਉਹ ਕੰਧ ਤੇ ਉਸੇ ਜਹਾਨ ਵਿੱਚ ਸੀ, ਹੁਣ ਕਿਸੇ ਹੋਰ ਬੰਦੇ ਦੇ ਸਾਵੇਂ, ਉਸੇ ਹਾਰ ਦੇ ਕਿਸੇ ਬੰਦੇ ਦੇ ਸਾਵੇਂ, ਜਾਂ ਖਬਰੇ ਜਹਾਨ ਦੇ ਕੁੱਲ ਬੰਦਿਆਂ ਦੇ ਸਾਵੇਂ।